ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮੁਹਾਲੀ ਸਰਹੱਦ ਤੇ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਗਈ। ਦੱਸ ਦਈਏ ਕਿ 26 ਜਨਵਰੀ ਨੂੰ ਸਿੱਖਾਂ ਲਈ ਕਾਲੇ ਦਿਵਸ ਵਜੋਂ ਮਨਾਉਂਦਿਆਂ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਕਰਕੇ ਸਰਕਾਰ ਆਪਣਾ ਸਿੱਖ ਵਿਰੋਧੀ ਵਤੀਰਾ ਜਗ ਜ਼ਾਹਰ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਬੰਦੀ ਸਿੰਘ ਜੋ ਆਪਣੀ ਬਣਦੀ ਸਜ਼ਾ ਭਾਰਤੀ ਕਾਨੂੰਨ ਮੁਤਾਬਕ ਪੂਰੀ ਕਰ ਚੁੱਕੇ ਹਨ, ਉਹਨਾਂ ਨੂੰ ਰਿਹਾ ਕਰਨਾ ਤਾਂ ਦੂਰ ਪੈਰੋਲ ਵੀ ਨਹੀਂ ਦਿੱਤੀ ਜਾਂਦੀ, ਜਦਕਿ ਬਲਾਤਕਾਰ ਅਤੇ ਕਤਲ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਦਿੱਤੀ ਜਾਂਦੀ ਹੈ। ਮਜ਼ਦੂਰ ਜਥੇਬੰਦੀਆਂ ਚਾਹੇ ਵਪਾਰਕ ਜਥੇਬੰਦੀਆਂ ਨੇ ਜਿਹੜੇ ਪੰਜਾਬ ਦੇ ਜੰਮਪਲ ਨੇ, ਪੰਜਾਬ ਨਾਲ ਪਿਆਰ ਕਰਦੇ ਨੇ, ਜਿਹਨਾਂ ਨੂੰ ਸਮਝ ਪੈ ਗਈ ਹੈ ਕਿ ਪੰਜਾਬ ਦੀ ਲਗਭਗ ਬਰਬਾਦੀ ਹੋ ਰਹੀ ਹੈ, ਪਾਣੀ ਪੱਖੋਂ, ਧਰਤੀ ਪੱਖੋਂ, ਹਵਾ ਪੱਖੋਂ, ਸਮਾਜ ਪੱਖੋਂ, ਤੇ ਇੱਥੋਂ ਸਿੱਖੀ ਦਾ ਲਗਭਗ ਉਜਾੜਾ ਤੈਅ ਹੈ। ਅੱਜ ਤੋਂ 15-20 ਸਾਲ ਤੋਂ ਜੋ ਸਿਸਟਮ ਚੱਲ ਰਿਹਾ, ਸਾਡੇ ਵਰਗੇ ਦੇ ਸੀੜੀਆਂ ਚੱਕਣ ਨੂੰ ਨੌਜਵਾਨੀ ਮਿਲਣੇ, ਜੋ ਸਾਡੇ ਹਾਲਾਤ ਬਣਾਤੇ ਨੇ ਪ੍ਰਸ਼ਾਸਨ ਨੇ, ਸਿਸਟਮ ਨੇ, ਜਿਹੜੇ ਫਿਕਰਮੰਦ ਨੇ। ਕਿੰਨੇ ਸਾਲ ਹੋ ਗਏ, 75-76 ਸਾਲ ਆਜ਼ਾਦ ਹੋਏ। ਗਣਤੰਤਰ ਦਿਵਸ ਦੁਨੀਆ ਗਣਤੰਤਰ ਨੂੰ ਮੰਨੀਏ ਜੀ। ਗਣਤੰਤਰ ਉਸ ਸੰਵਿਧਾਨ ਨੂੰ ਕਿਵੇਂ ਮੰਨੀਏ ਜਿਹਨੇ ਸਾਨੂੰ ਹੁਣ ਤੱਕ ਕਿਸਾਨੀ ਨੂੰ, ਮਜ਼ਦੂਰ ਵਰਗ ਨੂੰ ਪੀੜ ਦਿੱਤਾ। ਮੈਂ ਇਸ ਮਾਧਿਅਮ ਤੋਂ ਇੱਕ ਗੱਲ ਕਹਿਣੀ ਚਾਹੁੰਦਾ, ਪੰਜਾਬ ਦੇ ਹਿੰਦੂ ਵੀਰੋ, ਪੰਜਾਬ ਦੇ ਮੁਸਲਮਾਨ ਵੀਰੋ, ਪੰਜਾਬ ਦੇ ਈਸਾਈ ਵੀਰੋ, ਜਿੰਨੀਆਂ ਵੀ ਜਾਤਾਂ ਸ਼੍ਰੇਣੀਆਂ ਪੰਜਾਬ 'ਚ ਰਹਿੰਦੀਆਂ, ਜੇ ਪੰਜਾਬ ਦੀ ਖੇਤੀ ਬਰਬਾਦ ਹੁੰਦੀ, ਤੁਹਾਡਾ ਕੋਈ ਟਿਕਾਣਾ ਨਹੀਂ, ਤੁਸੀਂ ਇਸ ਧਰਤੀ 'ਤੇ ਰਹਿ ਹੀ ਨਹੀਂ ਸਕਦੇ। ਇੱਕ ਬੇਨਤੀ ਹੋਰ ਆ ਕਿ ਜੇ ਕੋਈ ਚੋਰ, ਚੈਨੀ ਚੋਰ ਹੁੰਦਾ ਜਾਂ ਉਹ ਨਸ਼ੇ ਕਰਦਾ, ਚੋਰੀ ਕਰਨੀ ਸ਼ੁਰੂ ਕਰ ਦਿੰਦਾ, ਡਾਕਾ ਮਾਰਨਾ ਉਹਨੇ ਕਦੇ ਨਹੀਂ ਦੇਖਣਾ ਕਿ ਜੱਜ ਦੀ ਇੱਕ ਔਰਤ ਆ, ਜੱਜ ਦੀ ਕੁੜੀ ਆ, ਜੱਜ ਦੀ ਘਰ ਵਾਲੀ ਹੈ,